ਸਿਰ ਤਰ ਨਹੀਂ ਗਲੀ ਮੇਰੀਆ, ਸਿਰ ਤਰ ਨਹੀਂ ਗਲੀ ਮੇਰੀਆ,
ਸਮਾਂ ਪ੍ਰਕਾਰ ਨੂੰ ਭੁਲਾਂਗਦੀਆਂ ਸੁਖਮਾ ਬਖਸ਼ਿਸ਼ ਕਰੀ ਆਓ। ਅਗਲਾ ਸਮਾਂ ਉਹਦੇ ਫਿਰਾਂ ਪਾਸੋਂ ਸਭਨ ਕਰਕੇ ਰਹਿੰਦੇ ਸਮੇਂ ਸੁਖਬਾਨੀ ਦੀ ਮੁਕਤੀ ਖੀਮਾ ਸੀਸ ਬਖਸ਼ਿਸ਼ ਕਰੋ ਸਾਰੇ ਆਪ ਜਵਾਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਜੀ ਨੇ ਭਾਈ ਸਰਬਜੀਤ ਸਿੰਘ ਜੀ ਦੇ ਜਥੇ ਤੋਂ ਰਸ ਪਿੰਨਾ ਕੀਰਤਨ ਸਰਵਣ ਕੀਤਾ। ਕੀਰਤਨ ਦਾ ਅਖੀਰਲਾ ਸ਼ਬਦ ਉਹਨਾਂ ਨੇ ਛੋਇਆ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਸਮੁੱਚੇ ਸਿੱਖ ਧਰਮ ਦੀ ਰੂਹਾਨੀ ਫਿਲਾਸਫੀ ਨੂੰ ਤੇ ਟੈਂਪਰਲ ਫਿਲਾਸਫੀ ਨੂੰ, ਜਿਹਨੂੰ ਅਸੀਂ ਮੀਰੀ ਪੀਰੀ ਦਾ ਕਾਨਸੈਪਟ ਕਹਿੰਦੇ ਹਾਂ, ਇਸ ਦੀ ਵਿਚਾਰ ਕਰਨੀ ਹੋਏ ਤਾਂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਵਾਰਾਂ ਤੇ ਵਧੀਕ ਦੇ ਵਿੱਚ ਸਮੁੱਚੀ ਸਿੱਖ ਫਿਲਾਸਫੀ ਨੂੰ ਬਿਆਨ ਕਰਦੇ। ਜ਼ਾਹਰ ਹੈ ਦੁਨੀਆ ਦੇ ਅੰਦਰ ਆਪਣੇ ਜੀਵਨ ਦਾ ਮਨੋਰਥ, ਰੂਹਾਨੀਅਤ ਦਾ ਰਸਤਾ, ਰੱਬ ਨੂੰ ਪਾਉਣ ਦੀ ਚਾਹਨਾ, ਇਹ ਲਗਭਗ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ ਦੇ ਅੰਦਰ ਅੱਡ-ਅੱਡ ਸ਼ੋਭਿਆਂ ਦੇ ਵਿੱਚ ਅੱਡ-ਅੱਡ ਪ੍ਰੋਫਿਟਸ ਦੇ ਰਾਹੀਂ ਅੱਡ-ਅੱਡ ਜਗਿਆਸੂਆਂ ਵੱਲੋਂ ਜ਼ਾਹਰ ਕੀਤੀ ਗਈ, ਲੱਭਣ ਦੇ ਯਤਨ ਹੋਏ ਅੱਡ-ਅੱਡ ਧਰਮ, ਅੱਡ-ਅੱਡ ਸਕੂਲਸ ਆਫ ਥਾਟਸ ਇਸ ਸਵਾਲ ਦਾ ਹੀ ਜਵਾਬ ਨੇ। ਪਰ ਗੁਰੂ ਨਾਨਕ ਸਾਹਿਬ ਨੇ, ਜਿਹੜੇ ਕਿ ਜਗਤ ਗੁਰੂ ਨੇ, ਜ਼ਾਹਰ ਪੀਰ, ਜਗਤ ਗੁਰੂ ਬਾਬਾ, ਪ੍ਰੋਫਿਟ ਆਫ ਦ ਹਿਊਮਨ ਕਾਈਂਡ, ਸਾਰੀ ਇਨਸਾਨੀਅਤ ਦੇ ਜਗਤ ਗੁਰੂ ਨੇ, ਉਹਨਾਂ ਨੇ ਇੱਕ ਇਹ ਫਾਰਮੂਲਾ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ, ਜਿਹਦੇ 'ਚ ਕੋਈ ਅੱਗੇ ਦੀ ਜ਼ਿੰਦਗੀ ਦੀ ਚਾਹਨਾ ਨਹੀਂ ਹੈ, ਕੋਈ ਜੰਨਤ, ਕੋਈ ਸਵਰਗ, ਕੋਈ ਹੋਰ ਫਲ ਦੀ ਤਾਂਘ ਨਹੀਂ ਹੈ, ਧਰਮ ਦੀ ਚਾਦਰ। ਇਸ ਗੱਲ ਦਾ ਧਿਆਨ ਰਹੇ। ਬਹੁਤ ਵਾਰ ਕਿਉਂਕਿ ਸਾਡਾ ਇਤਿਹਾਸ ਭਾਵੇਂ ਸਾਡੇ ਆਪਣੇ ਲਿਖਾਰੀਆਂ ਨੇ ਲਿਖਿਆ, ਬਹੁਤ ਸਾਰਾ ਕੋਰਟੀਅਰਸ ਨੇ ਲਿਖਿਆ, ਬਹੁਤ ਸਾਰਾ ਦੂਸਰੇ ਫਿਰਕੇ ਵਾਲਿਆਂ ਨੇ ਲਿਖਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਵੀ ਸੀਮਤ ਦ੍ਰਿਸ਼ਟੀਕੋਣ ਦੇ ਅੰਦਰ ਹਿੰਦ ਦੀ ਚਾਦਰ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਜਿਵੇਂ ਗੁਰੂ ਸਾਹਿਬ ਨੇ ਇੱਕ ਜਿਓਗ੍ਰਾਫੀਕਲ ਖਿੱਤੇ ਦੇ ਅੰਦਰ ਇੱਕ ਖਾਸ ਦੇਸ਼ ਜਾਂ ਇੱਕ ਖਾਸ ਸਕੂਲ ਆਫ ਥਾਟ ਦੀ ਪ੍ਰੋਟੈਕਸ਼ਨ ਦੇ ਲਈ ਆਪਣਾ ਆਪ ਕੁਰਬਾਨ ਕੀਤਾ ਹੋਇਆ। ਪਰ ਹਕੀਕਤ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਿਰਫ ਉਸ ਖਿੱਤੇ ਦੇ ਨਾਲ ਸੰਬੰਧਿਤ ਸ਼ਹਾਦਤ ਨਹੀਂ ਹੈ, ਇੱਕ ਧਰਮ ਨਾਲ ਸੰਬੰਧਿਤ ਸ਼ਹਾਦਤ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਨੇ। ਉਹਨਾਂ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਉਹ ਅਲੋਕਾਰ ਸ਼ਹਾਦਤ ਹੈ, ਜਿਸ ਪ੍ਰਥਾਏ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੀ ਆਨ, ਕਿ ਉਹਨਾਂ ਵਰਗੀ ਸ਼ਹਾਦਤ ਕਿਸੇ ਹੋਰ ਦੀ ਨਹੀਂ। ਹੁਣ ਜ਼ਾਹਰ ਹੈ ਸਾਡੇ ਸਾਹਮਣੇ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੈ। ਇਸ ਤੋਂ ਇਲਾਵਾ ਦੁਨੀਆ ਦੇ ਅੰਦਰ ਹਰ ਮਜ਼ਹਬ, ਹਰ ਫਿਰਕੇ ਜੀਸਸ ਨੂੰ ਸੇਵੀਅਰ ਦੇ ਤੌਰ ਤੇ ਜਾਂ ਸਨ ਆਫ ਗੋਡ ਦੀ ਸ਼ਹਾਦਤ ਦੇ ਤੌਰ ਤੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ 1500 ਸਾਲ ਪਹਿਲਾਂ ਉਹ ਵੀ ਵਾਪਰਿਆ। ਇਸਲਾਮ ਸਾਰਾ ਸ਼ਹਾਦਤਾਂ ਨਾਲ ਭਰਿਆ ਹੋਇਆ। ਲੇਕਿਨ ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਪਹਿਲਾਂ ਕਿਸੇ ਨੇ ਕੀਤੀ, ਨਾ ਉਸ ਤੋਂ ਬਾਅਦ ਉਹਦਾ ਕੋਈ ਜਿਹੜਾ ਹੈ ਉਹ ਪੈਰਲਲ ਹੈ। ਇਸ ਲਈ ਕਿ ਜਿਨ੍ਹਾਂ ਵੈਲਿਊਜ਼ ਨੂੰ ਗੁਰੂ ਨਾਨਕ ਸਾਹਿਬ ਦੇ ਥਾਟ ਨੇ ਨਕਾਰ ਕੇ ਆਪਣੇ ਮੈਸੇਜ ਦੀ ਸ਼ੁਰੂਆਤ ਕੀਤੀ ਸੀ। ਇੱਕ ਪਾਸੇ 10-11 ਸਾਲ ਦੀ ਉਮਰ ਦੇ ਗੁਰੂ ਨਾਨਕ ਸਾਹਿਬ ਪੰਡਤ ਹੱਥ ਜਨੇਊ ਫੜ ਕੇ ਉਹਨਾਂ ਦੇ ਗਲ 'ਚ ਪਾਉਣ ਲੱਗਦੇ, ਤੇ ਗੁਰੂ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਨੇਊ ਜਬਰੀ ਨਹੀਂ ਪਾਉਣ ਦੇਣੇ। ਅਸੀਂ ਵਾਕਿਫ ਹਾਂ ਉਸ ਸ਼ਬਦ ਤੋਂ, ਦਇਆ, ਸੰਤੋਖ, ਜਤ, ਸਤ, ਕਿ ਇਹਨਾਂ ਗੁਣਾਂ ਦਾ ਧਾਰਨੀ ਹੋਣ ਵਾਲਾ ਹੱਕ ਰੱਖਦਾ ਹੈ ਰੱਬ ਦੀ ਗੱਲ ਕਰਨ ਦਾ, ਤੇ ਜਿਹੜਾ ਇਹਨਾਂ ਤੋਂ ਸਖਣਾ ਹੈ ਦਇਆ, ਸੰਤੋਖ, ਸਤ, ਜਤ ਤੋਂ, ਉਹ ਜੋ ਕੁਝ ਵੀ ਕਰ ਰਿਹਾ ਉਹ ਇੱਕ ਰਿਚੁਅਲ ਹੈ, ਇੱਕ ਕਰਮ ਕਾਂਡ ਹੈ, ਤੇ ਗੁਰੂ ਸਾਹਿਬ ਉਸ ਕਰਮ ਕਾਂਡ ਨੂੰ ਰਿਜੈਕਟ ਕਰਦੇ ਨੇ। ਪਰ ਉਹੀ ਨਾਨਕ ਜੋਤ 9ਵੇਂ ਜਾਮੇ ਦੇ ਅੰਦਰ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ
ਕਿ ਇਹ ਜਬਰੀ ਲਾਉਣ ਨਹੀਂ ਦੇਣਾ ਹੈ। ਹੁਣ ਵੈਲਿਊਜ਼ ਧਰਮ ਦੀ ਚਾਦਰ ਇਸ ਲਈ ਹੈ, ਜਿਨ੍ਹਾਂ ਕਾਨੂੰਨਾਂ ਨੂੰ, ਜਿਨ੍ਹਾਂ ਪ੍ਰਿੰਸੀਪਲਸ ਨੂੰ ਅੱਜ US ਦੇ ਕਨਸਟੀਟਿਊਸ਼ਨ ਦੇ ਅੰਦਰ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਅੰਦਰ, ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਦੇ ਅੰਦਰ, ਜਨੀਵਾ ਪ੍ਰੋਟੋਕੋਲਸ ਦੇ ਅੰਦਰ ਜਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਰੈਕਗਨਾਈਜ਼ ਕੀਤਾ ਗਿਆ ਹੈ, ਉਹਨਾਂ ਦੇ ਵਿੱਚ ਇੱਕ ਮੁੱਢਲੀ ਗੱਲ ਹੈ ਧਰਮ ਦੀ ਆਜ਼ਾਦੀ, ਕਿ ਸਟੇਟ ਦੀ ਕੋਈ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਕਿ ਕਿਸ ਨੇ ਕਿਸ ਤਰੀਕੇ ਦੇ ਨਾਲ ਆਪਣਾ ਸੰਬੰਧ ਰੱਬ ਦੇ ਨਾਲ ਜੋੜਨਾ, ਉਹਨੇ ਬੁੱਤ ਪ੍ਰਸਤੀ ਕਰਨੀ ਹੈ, ਉਹਨੇ ਇੱਕ ਰੱਬ ਨੂੰ ਮੰਨਣਾ, ਉਹਨੇ ਮੰਨਣਾ ਵੀ ਹੈ ਜਾਂ ਨਹੀਂ ਮੰਨਣਾ, ਇਹ ਬੇਸਿਕ ਫਰੀडम ਹੈ। ਇਸ ਲਈ ਜਦੋਂ ਸੈਨਾਪਤ ਜਿਹੜੇ 52 ਕਵੀਆਂ ਚੋਂ ਇੱਕ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਧਰਮ ਦੀ ਚਾਦਰ, ਧਰਮ ਦੇ ਨਾਂ ਤੇ ਸ਼ਹਾਦਤ ਦੇ ਨਾਲ ਜੋੜ ਕੇ ਕਹਿੰਦੇ ਨੇ, ਸੋ ਜ਼ਾਹਰ ਹੈ ਕਿ ਮੱਚ ਮੋਰ ਬਿਫੋਰ, ਜਦੋਂ ਕਿ ਅਜੇ UN ਜਾਂ ਇਹ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਵੀ 1776 ਚ ਆਉਂਦੀ ਹੈ, 1675 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਹ ਪੈਰਾਮੀਟਰ ਸੈੱਟ ਕਰ ਦਿੰਦੀ ਹੈ, ਜਿਸ ਦੇ ਉੱਤੇ ਬਾਅਦ ਦੇ ਵਿੱਚ ਇਹ ਸਾਰੇ ਚਾਰਟਰ ਆਫ ਹਿਊਮਨ ਰਾਈਟਸ ਖਲੋਤੇ ਨੇ। ਇਸ ਲਈ ਉਸ ਸ਼ਹਾਦਤ ਦਾ ਕੋਈ ਮੁਕਾਬਲਾ ਨਾ ਹੈ, ਨਾ ਕੋਈ ਕਰ ਸਕਦੇ। ਤੇ ਅੱਜ ਜਦੋਂ ਅਸੀਂ 24 ਨਵੰਬਰ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਦਿਨ ਹੈ, ਉਸ ਤੋਂ ਠੀਕ ਪਹਿਲਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਦੀਆਂ ਸ਼ਹੀਦੀਆਂ ਨੂੰ ਵੀ ਯਾਦ ਕਰਦੇ। ਮੂਲ ਨਾਨਕਸ਼ਾਹੀ ਕੈਲੰਡਰ ਨੇ ਇਹਨਾਂ ਸਾਰੇ ਦਿਨਾਂ ਨੂੰ ਇੱਕ ਥਾਂ ਦੇ ਉੱਤੇ ਹੀ ਮਿਥਿਆ ਹੋਇਆ ਹੈ। ਤੇ ਜ਼ਾਹਰ ਹੈ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਉਹ ਪਹਿਲੀ ਸਿੱਖ ਦੀ ਸ਼ਹਾਦਤ ਹੈ। ਗੁਰੂ ਅਰਜਨ ਸਾਹਿਬ ਦੇ ਨਾਲ ਵੀ 5 ਸਿੱਖ ਲਾਹੌਰ ਲਈ ਰਵਾਨਾ ਹੋਏ ਸਨ, ਭਾਈ ਜੇਠਾ ਜੀ, ਭਾਈ ਲਗਾਹਾ ਜੀ, ਭਾਈ ਪਿਰਾਣਾ ਜੀ ਆਦਿਕ, ਲੇਕਿਨ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਨੂੰ ਸ਼ਹੀਦ ਕਰਕੇ ਹੀ ਇਹ ਸਮਝਿਆ ਸੀ ਕਿ ਉਹਨਾਂ ਨੇ ਸੱਚ ਦੀ ਇਸ ਆਵਾਜ਼ ਨੂੰ ਦਬਾ ਦਿੱਤਾ ਹੈ, ਜਿਸ ਨੂੰ ਜਹਾਂਗੀਰ ਨੇ ਤੌਜ਼ਕੇ ਜਹਾਂਗੀਰੀ 'ਚ ਦੁਕਾਨੇ ਬਾਤਲ, ਝੂਠ ਦੀ ਦੁਕਾਨ ਕਹਿ ਕੇ ਸੰਬੋਧਨ ਕੀਤਾ ਸੀ। ਇੱਥੇ ਵੀ ਜਿਹੜਾ ਟੈਕਟਿਕ ਸੀ ਉਹ ਇਹੀ ਸੀ ਕਿ ਭਾਈ ਮਤੀ ਦਾਸ ਔਰ ਉਹਨਾਂ ਦੇ ਸਾਥੀ ਸਿੱਖਾਂ ਨੂੰ ਸ਼ਹੀਦ ਕਰਕੇ ਇੱਕ ਡਰ, ਇੱਕ ਖੌਫ ਪੈਦਾ ਕਰਨਾ। ਪਰ ਜੇ ਪ੍ਰੇਮ ਦੀ ਖੇਡ ਖੇਡਣ ਦਾ ਇਹ ਸਬਕ ਜਿਸ ਗੁਰੂ ਨਾਨਕ ਦੇ ਦਰ ਦੇ ਉੱਤੇ, ਗੁਰੂ ਨਾਨਕ ਸਾਹਿਬ ਦੀ ਪਾਠਸ਼ਾਲਾ 'ਚ, ਗੁਰੂ ਨਾਨਕ ਸਾਹਿਬ ਦੀ ਧਰਮਸਾਲ 'ਚ, ਗੁਰੂ ਦੇ ਦਰ ਦੇ ਉੱਤੇ ਭਾਈ ਮਤੀ ਦਾਸ ਨੇ, ਭਾਈ ਸਤੀ ਦਾਸ ਨੇ, ਭਾਈ ਦਿਆਲੇ ਨੇ ਪਕਾਇਆ ਹੋਇਆ ਸੀ, ਤੇ ਇੱਕ ਵਾਕਿਆ ਹੀ ਉਸ ਦ੍ਰਿੜਤਾ ਨੂੰ ਐਕਸਪਲੇਨ ਕਰਦੇ ਕਿ ਜਲਾਦ ਨੇ, ਕਾਜ਼ੀ ਨੇ ਫਤਵਾ ਦਿੱਤਾ ਆਰੇ ਨਾਲ 2 ਫਾੜ ਕਰ ਦੇਣ ਦਾ, ਚੀਰ ਦੇਣ ਦਾ। ਆਰਾ ਸਿਰ ਦੇ ਉੱਤੇ ਟਿਕ ਜਾਂਦੇ, ਭਾਈ ਮਤੀ ਦਾਸ ਆਰੇ ਦੇ ਦੰਦੇ ਨੂੰ ਹੱਥ ਲਾ ਕੇ ਜਲਾਦ ਨੂੰ ਕਹਿੰਦੇ ਨੇ ਕਿ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਕਿ ਆਰਾ ਮੈਨੂੰ ਬਹੁਤ ਪਿਆਰਾ ਲੱਗਦਾ ਹੈ, ਪਰ ਤੇਰੇ ਆਰੇ ਦੇ ਦੰਦੇ ਖੁੰਡੇ ਨੇ, ਇਹਨਾਂ ਨੂੰ ਤਿੱਖਿਆਂ ਕਰ। ਤੇ ਜਦੋਂ ਅਸੀਂ ਸਿੱਖੀ ਦੀ ਫਾਊਂਡੇਸ਼ਨ ਦੀ ਗੱਲ ਕਰਦੇ ਤੇ ਇਸ ਦੇ ਉੱਤੇ ਸਿੱਖ ਨੇ ਇਹ ਗੁਰੂ ਦੇ ਸਨਮੁਖ ਔਰ ਉਹਨਾਂ ਦੀ ਚੰਨ, ਉਹਨਾਂ ਦਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਦੇ ਵਿੱਚ ਰੱਖਿਆ ਹੋਇਆ, ਭਾਈ ਮਤੀ ਦਾਸ ਉਹਨਾਂ ਦੇ ਸਨਮੁਖ ਨੇ, ਉਹਨਾਂ ਦੇ ਸਾਹਮਣੇ ਮੂੰਹ ਹੈ ਔਰ ਜਪਜੀ ਪੜ੍ਹਦੇ ਆ। ਜੇ ਇਧਰ ਕੀਤੀ ਛੁੱਟੀ ਨਾਲ ਹੈ, ਜਿਹੜਾ ਸਰੀਰ 2 ਫਾੜ ਹੁੰਦਾ ਤੇ ਸਿੱਖ ਦੱਸ ਜਾਂਦਾ ਕਿ ਉਸ ਨੇ ਪ੍ਰੇਮ ਦੇ ਇਸ ਸਕੂਲ ਦੇ ਵਿੱਚ ਪਿਆਰ ਦਾ ਸਬਕ ਬਹੁਤ ਚੰਗੀ ਤਰ੍ਹਾਂ ਯਾਦ ਕੀਤੇ। ਸਮਾਂ ਸੀਮਤ ਹੈ। ਭਾਈ ਸਾਹਿਬ ਨੇ ਕੀਰਤਨ ਦੀ ਸਮਾਪਤੀ ਤੇ ਇੱਕ ਗੱਲ ਬੜੀ ਕੀਮਤੀ ਕਹੀ ਕਿ ਉਦੋਂ ਇਤਿਹਾਸ ਦਾ ਗੇੜਾ ਸੀ ਕਿ ਹਿੰਦੂ ਥਾਟ ਵਾਲੇ ਮਜ਼ਲੂਮ ਸਨ ਔਰ ਮੁਗਲ ਜਿਨ੍ਹਾਂ ਦੇ ਕੋਲ ਪਾਵਰ ਸੀ ਉਹ ਜ਼ੁਲਮ ਕਰਨ ਵਾਲੇ ਜ਼ਾਲਮ ਸਨ। ਅੱਜ ਲਗਭਗ 350 ਸਾਲ ਬਾਅਦ ਇਤਿਹਾਸ ਨੇ ਇੱਕ ਪੁੱਠਾ ਗੇੜਾ ਖਾਧਾ। ਅੱਜ ਜਿਹੜੇ ਉਦੋਂ ਮਜ਼ਲੂਮ ਸਨ ਉਹਨਾਂ ਦੇ ਕੋਲ 70 ਸਾਲ ਪਹਿਲਾਂ ਪੋਲੀਟੀਕਲ ਪਾਵਰ ਆਈ ਔਰ ਜੋ ਵਰਤਾਰਾ ਅੱਜ ਦੇ ਭਾਰਤ ਦੇ ਵਿੱਚ ਇਹਨਾਂ ਦੇ ਹੱਥ ਜਿਹੜੇ ਕਦੇ ਮਜ਼ਲੂਮ ਸਨ,
ਜਿਨ੍ਹਾਂ ਦੇ ਤਿਲਕ ਜੰਜੂ ਜਾਂ ਮੁੱਢਲੀ ਧਾਰਮਿਕ ਆਜ਼ਾਦੀ ਦੇ ਲਈ ਗੁਰੂ ਸਾਹਿਬਾਨ ਦੀ ਸ਼ਹਾਦਤ ਹੋਈ, ਸਿੱਖਾਂ ਦੀ ਸ਼ਹਾਦਤ ਹੋਈ। ਪਿਛਲੇ 70 ਵਰ੍ਹਿਆਂ 'ਚ ਇਹਨਾਂ ਦਾ ਸਿੱਖ ਕੌਮ ਪ੍ਰਤੀ, ਸਿੱਖ ਧਰਮ ਪ੍ਰਤੀ ਕੀ ਵਰਤਾਰੇ, ਉਸ ਨੂੰ ਅਸੀਂ ਬਹੁਤ ਵਾਰ ਦੁਹਰਾਉਂਦੇ। ਜ਼ਰਾਇਮ ਪੇਸ਼ਾ ਕੌਮ ਐਲਾਨਣ ਤੋਂ ਸ਼ੁਰੂ ਕਰਕੇ ਜੂਨ 84 'ਚ ਸ਼੍ਰੀ ਅਕਾਲ ਤਖਤ ਸਾਹਿਬ, ਉਸੇ ਹੀ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ, ਜਿਸ ਹਰਮੰਦਰ ਦੇ 4 ਦਰਵਾਜ਼ੇ, ਹਰੀ ਦਾ ਘਰ, ਮੰਦਰ ਪੁਰਾਤਨ ਪੰਜਾਬੀ 'ਚ ਘਰ ਨੂੰ ਕਹਿੰਦੇ ਸਨ, ਉਹ ਰੱਬ ਦਾ ਘਰ ਜਿਸ ਪ੍ਰਥਾਏ ਅਸੀਂ ਬਾਣੀ 'ਚ ਪੜ੍ਹਦੇ ਹਾਂ, ਕਬੀਰ ਜੈ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਤੇ ਇਹ ਲੜਾਈ ਪਿਛਲੇ 33-34 ਸਾਲ 'ਚ ਮੁੱਕੀ ਨਹੀਂ ਹੈ। ਇੱਕ ਤੋਂ ਬਾਅਦ ਇੱਕ ਸਿੱਖ ਕੌਮ ਦੀ ਨਸਲਕੁਸ਼ੀ, ਇੱਕ ਤੋਂ ਬਾਅਦ ਇੱਕ ਜ਼ੁਲਮ, ਔਰ ਅੱਜ 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ ਦੀ ਕੈਦ 'ਚ, 30 ਮਿਲੀਅਨ ਤੋਂ ਜ਼ਿਆਦਾ ਈਸਾਈ, 25 ਮਿਲੀਅਨ ਤੋਂ ਜ਼ਿਆਦਾ ਸਿੱਖ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਕਿਸ ਕਿਸਮ ਦੇ ਸਿਸਟਮ ਦਾ ਸ਼ਿਕਾਰ ਨੇ, ਕਿਸ ਤਰੀਕੇ ਦੇ ਨਾਲ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ, ਕਿਵੇਂ ਅੱਜ ਗੁਰਦੁਆਰਿਆਂ ਨੂੰ ਮੰਦਰਾਂ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ। ਗੁਰੂ ਨਾਨਕ ਸਾਹਿਬ ਦਾ ਉਹ ਗੁਰਦੁਆਰਾ ਸਾਹਿਬ ਹਰ ਕੀ ਪੌੜੀ ਦੇ ਕੰਢੇ ਗੁਰਦੁਆਰਾ ਗਿਆਨ ਗੋਦੜੀ, ਜਿੱਥੇ ਪੰਡਤਾਂ ਨਾਲ ਵਿਚਾਰ ਗੋਸ਼ਟੀ ਹੋਈ ਸੀ, ਅੱਜ ਉਸ ਨੂੰ ਮਲੀਆ ਮੇਟ ਕਰਕੇ ਸਕਾਊਟਸ ਦਾ ਦਫ਼ਤਰ ਬਣਾ ਦਿੱਤਾ ਗਿਆ। ਸਿੱਕਮ ਦਾ ਉਹ ਇਲਾਕਾ ਜਿਸ ਦਾ ਬਾਰਡਰ ਚਾਈਨਾ ਨਾਲ ਲੱਗਦਾ ਹੈ, ਜਿੱਥੇ ਗੁਰਦੁਆਰਾ ਡਾਂਗ ਮੌਰ ਕਰਕੇ ਬੜਾ ਖੂਬਸੂਰਤ ਗੁਰਦੁਆਰਾ ਹੈ, ਭਾਰਤੀ ਫੌਜ ਦੇ ਸਿੱਖ ਅਫਸਰਾਂ ਰਾਹੀਂ ਹੀ ਸਥਾਪਿਤ ਹੋਇਆ, ਜਿੱਥੇ ਸੰਗਤਾਂ ਦੀ ਆਮਦ ਸੀ। ਕਲਕੱਤੇ ਤੋਂ, ਬੰਗਲਾਦੇਸ਼ ਤੋਂ ਸਪੈਸ਼ਲ ਟਰੈਵਲ ਬੱਸਿਸ ਚੱਲਦੀਆਂ ਸਨ। ਅੱਜ ਉੱਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਕੇ ਕੁਛ ਮੀਲ ਦੂਰ ਜਾ ਕੇ ਇੱਕ ਹੋਰ ਗੁਰਦੁਆਰੇ ਦੇ ਬਾਹਰ ਰੱਖ ਦਿੱਤੇ ਗਏ। ਉਸ ਨੂੰ ਜਿਹੜਾ ਕਿਸੇ ਮੋਨੈਸਟਰੀ ਵਿੱਚ ਕਨਵਰਟ ਕਰ ਦਿੱਤਾ ਗਿਆ। ਇਹ ਇੱਕ ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਸਾਡੀ ਇਤਿਹਾਸਕਤਾ ਡਿਸਟਰੋਏ ਕੀਤੀ ਜਾ ਰਹੀ ਹੈ। ਦਿਆਲ ਸਿੰਘ ਮਜੀਠੀਆ ਇਹ ਉਹ ਨਾਂ ਹੈ, ਜਦੋਂ ਜੇ ਅਸੀਂ 19ਵੀਂ ਸਦੀ 'ਚ ਪੰਜਾਬ 'ਚ ਫਾਈਲੈਂਥਰੋਪੀ ਦੀ ਗੱਲ ਕਰਨੀ ਹੋਏ ਤੇ ਇਸ ਮਜੀਠੀਆ ਸਰਦਾਰ ਨੇ, ਜਿਸ ਦੀ ਆਪਣੀ ਕੋਈ ਔਲਾਦ ਨਹੀਂ ਸੀ, ਇਹ ਰਾਇਲ ਰਣਜੀਤ ਸਿੰਘ ਦੇ ਜਿਹੜੇ 3-4 ਵੱਡੇ ਸਰਦਾਰ, ਇਹਨਾਂ ਦੇ ਪਿਤਾ ਲਹਿਣਾ ਸਿੰਘ ਮਜੀਠੀਆ, ਜਿਹੜੇ ਸਿੱਖ ਦਰਬਾਰ ਵੇਲੇ ਬਹੁਤ ਵੱਡੇ ਸਾਇੰਸਦਾਨ ਵੀ ਸਨ ਔਰ ਬਹੁਤ ਵੱਡੇ ਇਹਨਾਂ ਦਾ ਸਾਰਾ ਯੋਧਿਆਂ ਦਾ ਟੱਬਰ ਸੀ। ਉਹਨਾਂ ਨੇ ਆਪਣੀ ਸਾਰੀ ਪ੍ਰਾਪਰਟੀ, ਉਸ ਜ਼ਮਾਨੇ 'ਚ ਸਮਝਦੇ ਆ ਕਿ ਐਜੂਕੇਸ਼ਨ ਬੜੀ ਇੰਪੋਰਟੈਂਟ ਹੈ, ਉਸ ਦੇ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਟ੍ਰਿਬਿਊਨ ਅਖਬਾਰ, ਅੱਜ ਬੇਸ਼ੱਕ ਟ੍ਰਿਬਿਊਨ ਤੇ ਆਰੀਆ ਸਮਾਜੀਆਂ ਦਾ ਕੰਟਰੋਲ ਹੈ, ਪਿਛਲੇ ਲੰਮੇ ਸਮੇਂ ਤੋਂ ਹੀ ਹੈ, ਪਰ 1884-85 ਦੇ ਨੇੜੇ ਆਪਣੀ ਪ੍ਰਾਪਰਟੀ ਦਾ ਟਰਸਟ ਬਣਾ ਕੇ ਟ੍ਰਿਬਿਊਨ ਅਖਬਾਰ ਸ਼ੁਰੂ ਕੀਤੀ। ਔਰ ਫਿਰ ਦਿਆਲ ਸਿੰਘ ਲਾਇਬ੍ਰੇਰੀ ਲਾਹੌਰ, ਦਿਆਲ ਸਿੰਘ ਕਾਲਜ, ਔਰ ਪਾਕਿਸਤਾਨ 'ਚ ਜਿੱਥੇ ਇੱਕ ਆਪਣੇ ਕਿਸਮ ਦਾ ਕੱਟੜਪਨ ਹੈ, ਇਹ ਯਤਨ 1960ਵਿਆਂ 'ਚ ਹੋਇਆ ਕਿ ਦਿਆਲ ਸਿੰਘ ਕਾਲਜ ਦਾ ਔਰ ਦਿਆਲ ਸਿੰਘ ਲਾਇਬ੍ਰੇਰੀ ਦਾ ਨਾਂ ਜਿਹੜਾ ਉਹ ਕਿਸੇ ਹੋਰ ਨਾਂ ਤੇ ਰੱਖਿਆ ਜਾਏ ਬਦਲ ਕੇ। ਲੇਕਿਨ ਉਹਨਾਂ ਦੇ ਪ੍ਰੋਫੈਸਰ, ਸਟੂਡੈਂਟ ਲੋਕ ਖਲੋ ਗਏ ਕਿ ਭਾਈ ਇੱਕ ਸਰਦਾਰ ਨੇ ਆਪਣੀ ਸਾਰੀ ਪ੍ਰਾਪਰਟੀ ਦੇ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇੱਥੇ ਕਾਲਜ ਖੁੱਲੇ, ਇੱਥੇ ਲਾਇਬ੍ਰੇਰੀ ਹੋਏ, ਇਹ ਨਾਂ ਨਹੀਂ ਬਦਲਿਆ ਜਾਏਗਾ। ਇਸ ਦੇ ਉਲਟ ਰਾਦਰ ਉਹਨਾਂ ਨੇ ਆਪਣੇ ਸਟਾਫ ਰੂਮ 'ਚ ਪ੍ਰੋਫੈਸਰਾਂ ਨੇ ਸਰਦਾਰ ਦਿਆਲ ਸਿੰਘ ਦੀ ਪਿਕਚਰ, ਜਿਹੜੀ ਕਿ ਪੂਰੇ ਸ਼ਾਹੀ ਅੰਦਾਜ਼ ਦੀ ਪਿਕਚਰ ਹੈ, ਟ੍ਰਿਬਿਊਨ ਅਖਬਾਰ ਸਾਲ 'ਚ ਇੱਕ ਵਾਰ ਉਹਨੂੰ ਪਲੇ ਕਰਦੇ ਦਿਖਾਉਂਦੇ, ਉਹ ਅੱਜ ਵੀ ਲੱਗੀ ਹੋਈ ਹੈ। ਪਰ ਅੱਜ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ, ਤੁਸੀਂ ਇਸ ਡਿਬੇਟ ਤੋਂ ਵਾਕਿਫ ਹੋਵੋਗੇ ਕਿ ਦਿਆਲ ਸਿੰਘ ਕਾਲਜ ਦੇ ਇਵਜ਼ ਦਿਆਲ ਸਿੰਘ ਕਾਲਜ ਕਰਨਾਲ 'ਚ ਬਣਿਆ, ਬਾਅਦ 'ਚ ਦਿੱਲੀ 'ਚ ਈਵਨਿੰਗ ਕਾਲਜ ਬਣਿਆ, ਦਿੱਲੀ ਯੂਨੀਵਰਸਿਟੀ ਨੇ ਉਹਨੂੰ ਟੇਕ ਓਵਰ ਕੀਤਾ। ਔਰ ਅੱਜ ਜਿਹੜਾ ਉਹਨਾਂ ਦਾ ਟਰਸਟ ਹੈ, ਉਹਨਾਂ ਦਾ ਚੇਅਰਪਰਸਨ ਕੋਈ ਸਿਨਹਾ ਨਾਂ ਦਾ ਬੰਦਾ, ਉਹ ਬਜ਼ਿੱਦ ਹੈ ਕਿ ਅਸੀਂ ਇਹ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲੇ ਰੱਖਣਾ। ਤਰਲੇ ਕਰ ਰਹੇ ਨੇ ਅਕਾਲੀ, ਜਿਹੜੇ ਕਿ ਬੀਜੇਪੀ ਦੇ ਸਹਿਯੋਗੀ ਨੇ ਲੰਬੇ ਸਮੇਂ ਤੋਂ। ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਤੋਂ ਬਾਅਦ ਐਡੀਟੋਰੀਅਲ ਹੈ, ਇੱਕ ਤੋਂ ਬਾਅਦ ਇੱਕ, ਉੱਥੇ ਜਿਹੜੀਆਂ ਸੈਕੂਲਰ ਸੰਸਥਾਵਾਂ ਨੇ। ਦਿਆਲ ਸਿੰਘ ਮਜੀਠੀਆ ਕੋ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ, ਉਹ ਇੱਕ ਸੈਕੂਲਰ ਕਿਸਮ ਦਾ ਬ੍ਰਹਮੋ ਸਮਾਜ ਤੋਂ ਪ੍ਰਭਾਵਿਤ ਸੀ, ਲੇਕਿਨ ਉਹਨੂੰ ਇਹ ਮੂਲ ਤੌਰ ਤੇ ਪਤਾ ਸੀ ਕਿ ਐਜੂਕੇਸ਼ਨ ਦੀ ਕੀ ਵੈਲਿਊ ਹੈ। ਅੱਜ ਇਹਨਾਂ ਨੂੰ ਦਿਆਲ ਸਿੰਘ ਮਜੀਠੀਆ ਵੀ ਉਹਦੇ ਨਾਂ ਨਾਲ ਦਿਆਲ ਸਿੰਘ ਲੱਗਾ ਹੋਇਆ ਹੈ, ਇਹ ਟੋਲਰੇਟ ਨਹੀਂ ਹੁੰਦਾ।
ਇਹ ਦੱਸ ਰਹੀ ਹੈ ਗੱਲ ਕਿ ਕਿਸ ਕਿਸਮ ਦਾ ਸਿਸਟਮ ਹੈ। ਮੈਂ ਕਨਕਲੂਡ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ, ਉਸ ਸਟੇਟ ਦੀ ਨੀਤੀ ਦੇ ਖਿਲਾਫ ਸੀ ਜਿਹੜੀ ਸਟੇਟ ਤਾਕਤ ਦੇ ਜ਼ੋਰ ਨਾਲ ਆਪਣਾ ਵੈਲਿਊ ਸਿਸਟਮ ਇੰਪਲੀਮੈਂਟ ਕਰਨਾ ਚਾਹੁੰਦੀ ਸੀ। ਸਿੱਖਾਂ ਨੇ ਇੱਕ ਸਦੀ, ਫਿਰ 10ਵੇਂ ਪਾਤਸ਼ਾਹ ਨੇ ਖਾਲਸਾ ਦੀ ਸਾਜਨਾ ਤੋਂ 1699 ਤੋਂ 1799 ਤੱਕ ਸਾਡਾ ਉਹ ਪੂਰਾ ਸਟਰਗਲ ਦਾ ਇਤਿਹਾਸ ਹੈ, ਘੱਲੂਕਾਰਿਆਂ ਦਾ ਇਤਿਹਾਸ ਹੈ। ਤੇ ਉਹ ਰਾਜ ਭਾਗ ਸਿਰਜਿਆ ਸਿੱਖਾਂ ਨੇ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਆਜ਼ਾਦੀ ਦਾ ਨਿੱਘ ਮਾਣ ਸਕਦੇ ਸਨ। ਅੱਜ ਵੀ ਪਾਕਿਸਤਾਨ 'ਚ ਉਸ ਸਿੱਖ ਰਾਜ ਨੂੰ ਯਾਦ ਕੀਤਾ ਜਾਂਦਾ ਹੈ। ਇਵੇਂ ਹੀ ਅੱਜ ਦੇ ਦੌਰ 'ਚ ਸਾਡੀ ਸਟਰਗਲ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਉਸ ਸਟੇਟ ਦੇ ਖਿਲਾਫ ਹੈ ਜਿਹੜਾ ਹਿੰਦੂ ਧਰਮ ਨੂੰ ਢਾਲ ਬਣਾ ਕੇ ਆਪਣਾ ਹਿੰਦੂਤਵਾ ਦਾ ਫਲਸਫਾ ਦੂਸਰੀਆਂ ਘੱਟ ਗਿਣਤੀਆਂ ਦੇ ਉੱਤੇ ਥੋਪਣਾ ਚਾਹੁੰਦੇ। ਤੇ ਜੇ ਉਦੋਂ ਸਿੱਖ ਲੜੇ ਹੌਸਲੇ ਦੇ ਨਾਲ, ਅੱਜ ਵੀ ਸਾਡਾ ਪਿਛਲੇ 3 ਦਹਾਕਿਆਂ ਦਾ ਲਗਭਗ ਇਤਿਹਾਸ ਮਾਣ ਮਤਾ ਇਤਿਹਾਸ ਹੈ। ਔਰ ਬਾਹਰ ਬੈਠਿਆਂ ਵੀ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਵੇਂ ਜਗਤਾਰ ਸਿੰਘ ਜੱਗੀ, ਬ੍ਰਿਟਿਸ਼ ਨੌਜਵਾਨ ਜਿਹੜਾ ਵਿਆਹ ਕਰਾਉਣ ਲਈ ਗਿਆ ਪੰਜਾਬ, ਉਹਦਾ ਸਿਰਫ ਇੰਨਾ ਕਸੂਰ ਹੈ ਕਿ ਕੁਝ ਵਰੇ ਪਹਿਲਾਂ ਉਹਨੇ ਇੱਕ ਵੈਬਸਾਈਟ ਬਣਾਇਆ neverforget84.com। ਅੱਜ ਵੀ ਮੋਸਟ ਆਥੈਂਟਿਕ ਪਿਕਚਰਸ ਤੁਹਾਨੂੰ ਕਹਾਣੀਆਂ ਉਹਦੇ ਤੇ ਲਿਖੀਆਂ ਮਿਲਦੀਆਂ ਨੇ। ਤੇ ਉਹਨੂੰ ਪੰਜਾਬ ਗਿਆ ਜਿਵੇਂ ਝੂਠੇ ਕੇਸਾਂ 'ਚ ਫਸਾਇਆ ਗਿਆ ਹੈ, ਟੈਰਰਿਜ਼ਮ ਦਾ ਜਿਹੜਾ ਹੈ ਉਹ ਲੇਬਲ ਲਾਇਆ ਗਿਆ ਹੈ। 175 ਮੈਂਬਰ ਪਾਰਲੀਮੈਂਟ ਇੰਗਲੈਂਡ ਦੇ ਲਿਖਦੇ ਨੇ, ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਇਸ ਦੇ ਉੱਤੇ ਆਵਾਜ਼ ਉਠਾਉਂਦੀ ਹੈ, ਕੈਨੇਡਾ ਦੇ ਵਿੱਚ ਕੈਨੇਡੀਅਨ ਮੈਂਬਰ ਪਾਰਲੀਮੈਂਟ ਆਵਾਜ਼ ਚੁੱਕਦੇ ਨੇ, ਦੀਵਾਨ ਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਸੰਧੂ ਬੈਠੇ ਨੇ ਜਿਹੜੇ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਨਾਲ ਸੰਬੰਧਿਤ ਫਰੈਂਡਸ ਆਫ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਉਸ ਦੇ ਜਿਹੜੇ ਨੇ ਉਹ ਕੋਆਰਡੀਨੇਟਰ ਨੇ। ਇਹਨਾਂ ਦਾ ਵੀ ਐਫਰਟ ਹੈ ਆਉਣ ਵਾਲੇ ਦਿਨਾਂ 'ਚ ਜਿਹੜੀ ਇਸ ਸਿੱਖ ਕਾਕਸ ਵੱਲੋਂ ਵੀ ਲੈਟਰ ਜਾਏਗਾ। ਔਰ ਮੈਂ ਸਮਝਦਾ ਵੀ ਇਹ ਸਾਰੇ ਐਫਰਟ ਦੇ ਬਾਵਜੂਦ ਉਹਨਾਂ ਦਾ ਸੂਬੇਦਾਰ ਅਮਰਿੰਦਰ ਸਿੰਘ ਡਾਇਸਪੋਰਾ ਸਿੱਖਾਂ ਨੂੰ ਘੂਰ ਰਿਹਾ। ਜਦੋਂ ਉਹਦੀ ਕੈਨੇਡਾ ਆਉਣ ਤੇ ਪਾਬੰਦੀ ਲੱਗੀ ਸੀ, ਉਹਨੇ ਕਿਹਾ ਸੀ ਤੁਸੀਂ ਇੱਥੇ ਭੋਗਾਂ ਤੇ ਆਉਣ ਲਈ ਵੀ ਤਰਸੋਗੇ। ਸੋ ਜ਼ਾਹਰ ਹੈ ਕਿ ਹਿੰਦੂ ਤਵੀਆਂ ਨੇ ਜਿਵੇਂ ਮੁਗਲ ਸਾਮਰਾਜ ਨੇ ਉਦੋਂ ਸੁੱਚਾਨੰਦ, ਗੰਗੂ, ਲੱਖੂ, ਜੱਸੂ ਇਹ ਸਾਰੇ ਖੜੇ ਕੀਤੇ ਸੀ ਅੱਗੇ ਉਹਨਾਂ ਦੀ ਲੜਾਈ ਲੜਨ ਦੇ ਲਈ। ਅੱਜ ਦਿੱਲੀ ਦੇ ਹਿੰਦੂਤਵੀ ਹਾਕਮਾਂ ਨੇ ਵੀ ਇਹ ਪੱਗਾਂ ਵਾਲੇ ਅੱਗੇ ਖੜੇ ਕੀਤੇ ਹੋਏ ਨੇ। ਪਰ ਅਸੀਂ ਗੁਰੂ ਦੇ ਸਿਧਾਂਤਾਂ ਮੁਤਾਬਕ ਬਿਨਾਂ ਕਿਸੇ ਨਫ਼ਰਤ ਤੋਂ, ਬਿਨਾਂ ਕਿਸੇ ਧਰਮ ਦੇ ਖਿਲਾਫ ਕੋਈ ਅਪਮਾਨਜਨਕ ਸ਼ਬਦ ਕਿਹਾ, ਸਾਡੀ ਸਟਰਗਲ ਸੱਚ, ਹੱਕ, ਇਨਸਾਫ ਲਈ ਹੈ। ਅਸੀਂ ਉੱਥੇ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਜਿਹੜੀ ਅਰਦਾਸ 2 ਵੇਲੇ ਕਰਦੇ, ਇਸ ਨੂੰ ਅਸੀਂ ਸਫਲ ਕਰਨਾ ਚਾਹੁੰਦੇ ਹਾਂ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਔਰ ਹਰ ਘਟਨਾ ਤੋਂ ਬਾਅਦ ਇਹ ਫੇਥ ਹੋਰ ਦ੍ਰਿੜ ਹੁੰਦਾ ਹੈ ਕਿ ਜਦੋਂ ਤੱਕ ਕੌਮ ਕੋਲ ਆਪਣਾ ਘਰ ਨਹੀਂ ਹੋਏਗਾ ਜਿਹਨੂੰ ਅਸੀਂ ਆਪਣਾ ਕਹਿ ਸਕੀਏ, ਸਾਡਾ ਧਰਮ, ਸਾਡਾ ਪੰਜ ਕਕਾਰੀ ਖਾਲਸਾਈ ਰੂਪ ਔਰ ਸਾਡੇ ਧਰਮ ਦੇ ਉਸ ਪ੍ਰਿੰਸੀਪਲਸ ਜਿਨ੍ਹਾਂ ਨੂੰ ਕੁੱਲ ਮਨੁੱਖਤਾ ਤੱਕ ਪਹੁੰਚਾਉਣ ਦਾ ਸਾਡਾ ਜ਼ਿੰਮਾ, ਇਹ ਅਸੀਂ ਸਫਲ ਨਹੀਂ ਹੋ ਸਕਾਂਗੇ। ਸਾਡੀ ਅਗਲੀ ਜਨਰੇਸ਼ਨ ਨੇ ਵੀ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ। 2-3 ਦਿਨ ਪਹਿਲਾਂ ਜਿਸ ਕਰਕੇ ਅਸੀਂ TV84 ਦੀ ਟੀਮ ਸਾਡੀ ਵਾਸ਼ਿੰਗਟਨ ਆਈ, ਅਸੀਂ ਇੰਡੀਅਨ ਐਮਬੈਸੀ ਦੇ ਬਾਹਰ ਉਹ ਰੋਸ ਮੁਜ਼ਾਹਰਾ ਕਵਰ ਕੀਤਾ ਜਿਹੜਾ ਮੈਟਰੋ ਏਰੀਏ ਦੇ ਯੰਗਸਟਰਸ ਨੇ, ਅਸੀਂ ਨਹੀਂ ਪਲਾਨ ਕੀਤਾ, ਉਹਨਾਂ ਨੇ ਰੱਖ ਕੇ ਕਿਹਾ ਕਿ ਜੀ ਅਸੀਂ ਰੱਖਿਆ, ਤੁਸੀਂ ਆਓ। ਔਰ ਇੰਨਾ ਉਤਸ਼ਾਹ ਸੀ, ਇੰਨਾ ਜੋਸ਼ ਸੀ ਔਰ ਇਹ ਗੱਲ ਫਖਰ ਦੇ ਨਾਲ ਆਪਣੇ ਆਪ ਨੂੰ ਮਹਿਸੂਸ ਹੋਇਆ ਕਿ ਨਹੀਂ, ਸਾਡੀ ਗੱਲ ਅੱਗੇ ਤੁਰੀ ਹੈ। ਇਸ ਪਰਚਮ ਨੂੰ, ਇਸ ਝੰਡੇ ਨੂੰ ਸਾਡੇ ਯੰਗਸਟਰਸ ਨੇ ਚੁੱਕ ਲਿਆ। ਸੋ ਮੈਂ ਮੁਬਾਰਕਬਾਦ ਵੀ ਦਿੰਦਾ ਸਾਰੇ ਨੌਜਵਾਨ ਸਿੰਘਾਂ ਸਿੰਘਣੀਆਂ ਨੂੰ, ਬੱਚੇ ਬੱਚੀਆਂ ਨੂੰ, ਔਰ ਇਹ ਆਸ ਵੀ ਕਰਦਾ ਇਹ ਤੁਹਾਡੀ ਗੁਰਦੁਆਰਾ ਸਟੇਜ ਤੁਸੀਂ ਹਮੇਸ਼ਾ ਪੰਥਕ ਪਲੇਟਫਾਰਮ ਹੈ ਔਰ ਤੁਸੀਂ ਐਨਕਰੇਜ ਕਰਦੇ ਹੋ, ਯੂਥ ਰਿਲੇਟਡ ਮੈਕਸਿਮਮ ਪ੍ਰੋਗਰਾਮ ਤੁਹਾਡੇ ਇੱਥੇ ਹੁੰਦੇ ਨੇ। ਸੋ ਇਹਦੀ ਬਦੌਲਤ ਹੈ ਕਿ ਅੱਜ ਅਵੇਅਰਨੈਸ ਹੈ, ਸਤਿਗੁਰੂ ਰਹਿਮਤ ਕਰਨ, ਇਸ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਦਾ ਆਪਣੀ ਉਮਤ ਨੂੰ, ਆਪਣੀ ਕੌਮ ਨੂੰ ਬਲ ਬਖਸ਼ਣ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦੀ ਹਾਂ ਡਾਕਟਰ ਸਾਹਿਬ ਦੇ, ਜਿਨ੍ਹਾਂ ਨੇ ਸਾਧ ਸੰਗਤ ਨੂੰ 9ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਇਤਿਹਾਸ ਨਾਲ ਜੋੜਿਆ। ਹੁਣ ਮੈਂ ਬੇਨਤੀ ਕਰਾਂਗੀ ਭਾਜੀ ਅਮਰੀਕ ਸਿੰਘ ਨੂੰ ਸਾਧ ਸੰਗਤ ਦੇ ਇੱਕ ਸ਼ਬਦ ਨਾਲ ਜੋੜਨਗੇ। Kavuk kabir pad
ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਪਾਇਆ ਸਹਿਜ ਸਿੱਧ ਮਨ ਰਤੀਆਂ ਵਧਾਈਆਂ। ਗਾਵਨ ਪਰਵਾਰ ਕਰੀਆਂ ਸ਼ਬਦ ਕਾ ਬਣਾਇਆ। ਸ਼ਬਦੋ ਲਗਾ ਹੋਈ ਤੇਰਾ ਮਨ ਬੰਦੀ ਵਸਾਇਆ। ਕਰੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਤੇ ਮਨ ਮੇਰਾ ਤੂੰ ਸਦਾ ਰਹੋ ਪਰਵਾਰ। ਆਰੋ ਮਨ ਮੇਰੇ ਤੂੰ ਸਭ ਸੰਸਾਰ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨ। ਸਤਿਨਾਮ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰ। ਕਰੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮ। ਸਾਚੇ ਸਾਹਿਬਾ ਕਿਆ ਨਹੀਂ ਕਰਦੇ। ਕਰਤਾ ਤੇਰੇ ਸਭ ਕੁਛ ਹੈ ਜਿਸੇ ਸੋ ਪਾਵੇ। ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਤੇ ਮਨ ਵਸਿਆ ਕਰਦੇ ਕਰੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਚਾ ਨਾਮ ਮੇਰਾ ਆਧਾਰ। ਸਾਚ ਨਾਮ ਜਪਾਰ ਅਜਨ ਭੁੱਖਾਂ ਸਭ ਮਾਰੀਆਂ। ਕਰ ਸਾਧ ਸੁਖ ਮਨ ਆਸਿਆ ਜਿਨ ਇੱਛਾ ਸਭ ਬੁਝਾਈਆਂ। ਭਗਵਾਨ ਕਾ ਗੁਰ ਮਿਟੋ ਜਿਸੀ ਅਰੇ ਵਡਿਆਈ। ਕਰੇ ਨਾਨਕ ਸੋਣੋ ਸੰਤੋ ਜਗ ਗੁਰ ਪਿਆਰੋ। ਸਚਾ ਨਾਮ ਮੇਰਾ ਪਾਜੇ ਪੰਜ ਸ਼ਬਦ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਲਾਗੇ ਕਰਵਾਜ ਕਰਤਾਰਿਆ। ਪੰਜ ਦੂਤ ਦਸ ਕੀਤੇ ਕਾਰ ਪੰਜ ਕੁਮਾਰਿਆ। ਸੁਰ ਕਰਮ ਪਾਇਆ ਤੁਮ ਜਿਨ ਕੋ ਸੇ ਨਾਮ ਹਰਿ ਕੇ ਲਾਗੇ। ਕਹੇ ਨਾਨਕ ਪੈਸ ਕੋ ਵਾਕਿਤ ਕਰ ਅਨੰਦ ਵਾਜੇ। ਅਨੰਦ ਸੁਨੋ ਪਰਮਾਤਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ ਤੁਰੇ ਸਗਲ ਸੂਰੇ। ਰੂਪ ਰੂਪ ਸੰਭਾਵਿਤ ਰਹੇ ਸੋਹਣੀ ਸੱਚੀ ਬਾਣੀ। ਸੰਗ ਸਾਧਨ ਪੈ ਸੱਚੇ ਪੂਰੇ ਗੁਰ ਦੇ ਨਾਮ। ਸੁਣਦੇ ਨੀਤ ਕਹਤੇ ਮਰਿਤ ਸਤਿਗੁਰ ਰਹਿ ਪਰਮੋ। ਜਿਨ ਭਗਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਦੂਰ ਸੁਣ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮਾਤ। ਬਿਰਦ ਰਾਤ ਵਰਤਾਈ ਦਾਇਆ ਕੇਲੇ ਸਗਲ ਮਾਤ। ਚੰਗਿਆ ਗੁਣਾ ਪੁਰਾਣੀਆਂ ਬਾਜੇ ਕਰਮ ਦੂਰ। ਕਰਮੀ ਆਪੋ ਆਪਣੀ ਕੇਲੇ ਵੇਖੇ ਦੂਰ। ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ। ਨਾਨਕ ਤੇ ਮੁਕਤ ਉਜਲੇ ਕੀਰਤੀ ਸੁਖੀ ਨਾਲ। ਜਿਨੇ ਨਾਮ ਧਿਆਇਆ